व्यूअर्स वेलकम बैक इन आवर प्रोग्राम जीरार साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅਗਲੇ ਇਸ਼ੂ ਦੇ ਨਾਲ जीरार साहब ਕੀ ਕਹਿਣਾ ਚਾਹੋਗੇ ਤੁਸੀਂ देखो ਅਸੀਂ ਜਦੋਂ ਅਕਸਰ ਇਹ ਗੱਲ ਕਹਿੰਦੇ ਆ ਜਾਂ ਦੁਹਰਾਉਂਦੇ ਆ ਜੀ ਔਰ ਜਿਵੇਂ ਮੈਂ ਦੱਸਿਆ ਵੀ ਸੀ ਕਿ ਜਦੋਂ ਸਾਡੀ ਮੀਟਿੰਗ 11 ਮੈਂਬਰੀ ਸਿੱਖ ਡੈਲੀਗੇਸ਼ਨ ਦੀ ਸਟੇਟ ਡਿਪਾਰਟਮੈਂਟ ਦੇ ਨਾਲ ਹੋਈ ਵਾਸ਼ਿੰਗਟਨ ਡੀਸੀ ਜਿਹਦੇ ਵਿੱਚ 6 ਦੇਸ਼ਾਂ ਦੇ ਬਿਊਰੋ ਚੀਫ ਵੀ ਸਨ ਉਹਨਾਂ ਦੇ ਵਿੱਚ ਇੰਡੀਆ ਪਾਕਿਸਤਾਨ ਅਫਗਾਨਿਸਤਾਨ फ्रांस बेल्जियम ते अमेरिका ਉਹਦੇ 'ਚ ਵੀ ਅਸੀਂ ਇਹ ਗੱਲ ਕਹੀ ਸੀ ਕਿ ਜੇ 2019 ਦੀਆਂ ਚੋਣਾਂ 'ਚ ਡਿਫਰੈਂਟ ਹਕੂਮਤ ਵੀ ਬਣ ਜਾਏ ਇਹ ਬੀਜੇਪੀ ਪਾਸੇ ਵੀ ਹੋ ਜਾਏ ਤੇ ਇਹਦੇ ਨਾਲ ਘੱਟ ਗਿਣਤੀਆਂ ਜਾਂ ਮਾਈਨੋਰਿਟੀਜ਼ ਜਾਂ ਦਲਿਤਾਂ ਦੇ ਸਟੇਟਸ 'ਚ ਕੋਈ ਫਰਕ ਨਹੀਂ ਪਏਗਾ ਜੀ ਕਿਉਂਕਿ ਜਿਹੜੀ ਉੱਥੇ ਹੋੜ ਲੱਗੀ ਹੋਈ ਹੈ ਉਹ ਸੌਫਟ ਹਿੰਦੂਤਵਾਦ ਤੇ ਹਾਰਡ ਹਿੰਦੂਤਵਾਦ ਹੀ ਹੈ ਹਿੰਦੂਤਵਾਦ ਦੋਨੋਂ ਪਾਸੇ ਹੀ ਹੈ ਔਰ ਉਹਦੇ ਵਿੱਚ ਮੈਂ ਉਹਨਾਂ ਨੂੰ ਕੋਟ ਕਰਕੇ ਕਿਹਾ ਕਿ ਜੀ ਹਾਲ 'ਚ ਹੀ ਗੁਜਰਾਤ ਦੇ ਵਿੱਚ ਚੋਣਾਂ ਹੋਈਆਂ ਨੇ ਔਰ ਉਹਨਾਂ ਚੋਣਾਂ 'ਚ ਰਾਹੁਲ ਗਾਂਧੀ ਜਿਹੜਾ ਕਿ ਸਾਰੇ ਗੁਜਰਾਤ ਦੇ ਦੌਰੇ ਤੇ ਚੜ੍ਹੇ ਔਰ ਗੁਜਰਾਤ 'ਚ ਲਗਭਗ 10% ਆਬਾਦੀ ਮੁਸਲਮਾਨਾਂ ਦੀ ਹੈ ਇਹ ਉਹੀ ਗੁਜਰਾਤ ਹੈ ਜਿੱਥੇ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ ਜੀ ਹੁਣ ਰਾਹੁਲ ਗਾਂਧੀ ਨੇ ਆਪਣੇ ਇਸ ਦੌਰੇ ਦੇ ਦੌਰਾਨ ਜਿਹੜੀ ਉਹਦੀ ਚੋਣ ਦੌਰਾ ਸੀ ਲਗਭਗ 20 ਦੇ ਕਰੀਬ ਉਹ ਪ੍ਰਮੁੱਖ ਹਿੰਦੂ ਮੰਦਰਾਂ 'ਚ ਗਿਆ ਟਲ ਖੜਕਾਏ ਮੱਥੇ ਤੇ ਉਹਨੇ ਤਿਲਕ ਲਾਇਆ ਉਸਨੇ ਯਕੀਨੀ ਬਣਾਇਆ ਉਹਦੇ ਸਪੋਕਸਪਰਸਨ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਸ਼ਿਵ ਜੀ ਦੇ ਭਗਤ ਨੇ ਉਹਨਾਂ ਨੇ ਪੂਰਾ ਜਨਊ ਪਾ ਕੇ ਰੱਖਿਆ ਹੋਇਆ ਜੀ ਲੇਕਿਨ ਜਿੱਥੇ 10% ਆਬਾਦੀ ਮੁਸਲਮਾਨਾਂ ਦੀ ਹੈ ਔਰ ਜਿਹੜੇ ਟ੍ਰੈਡੀਸ਼ਨਲੀ ਮੁਸਲਮਾਨ ਜਾਂ ਬਹੁਤ ਵਾਰੀ ਈਵਨ ਪੰਜਾਬ ਤੋਂ ਬਾਹਰਲੇ ਸਿੱਖ ਵੀ ਕਾਂਗਰਸ ਦੀ ਹਮਾਇਤ ਤੇ ਰਹੇ ਨੇ ਇੱਕ ਵੀ ਮਸਜਿਦ ਦੇ ਵਿੱਚ ਜਾਂ ਮੁਸਲਮਾਨਾਂ ਦੇ ਇਕੱਠ 'ਚ ਉਹ ਨਹੀਂ ਗਿਆ ਮੈਂ ਕਿਹਾ ਜਿਹਦਾ ਕੀ ਮਤਲਬ ਹੈ ਕਿਉਂਕਿ ਉਹਨਾਂ ਨੇ ਇਹ ਕਨਕਲੂਡ ਕਰ ਲਿਆ ਕਿ ਵੀ ਉਹਨਾਂ ਨੇ ਟਾਰਗੇਟ ਜਿਹੜਾ ਹੈ ਉਹ ਜਿਹੜੀ 80% ਹਿੰਦੂ ਪੋਪੂਲੇਸ਼ਨ ਜਿਸ ਨੂੰ ਹਿੰਦੂਤਵਾ ਦੇ ਰੰਗ 'ਚ ਰੰਗ ਦਿੱਤਾ ਹੋਇਆ ਹੈ ਬੀਜੇਪੀ ਨੇ ਕਾਂਗਰਸ ਵੀ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਔਰ ਇਹ ਪੈਟਰਨ ਕੋਈ ਨਵਾਂ ਨਹੀਂ ਹੈ ਕੋਈ ਇਹ ਸਮਝੇ ਕਿ ਜੀ ਹੁਣ ਆ ਗਿਆ ਜਦੋਂ ਅਸੀਂ ਕਈ ਵਾਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਤੁਸੀਂ ਵੀ ਅੱਜ ਕਿਸੇ ਦਾ ਸਵਾਲ ਪੁੱਛ ਰਹੇ ਸੀ ਵੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ 18ਵੀਂ ਸਦੀ ਦੇ ਵਿੱਚ ਕਰਨ ਦੇ ਲਈ ਭਾਵੇਂ ਉਹ ਲੜਾਈਆਂ ਹੋਣ 62 65 71 ਈਵਨ ਕਾਰਗਲ ਦੇ ਵਿੱਚ ਵੀ ਮਰਨ ਵਾਲੇ ਹੁਣ ਵੀ ਕਸ਼ਮੀਰ ਜਾਂ ਦੂਜੇ 'ਚ ਹਰ ਚੌਥੇ ਦਿਨ ਜਿਹੜਾ ਕੋਈ ਮਰਨ ਵਾਲਾ ਉਹ ਸਿੱਖ ਸੋਲਜਰ ਹੁੰਦਾ ਉਹ ਭਾਵੇਂ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੁੰਦਾ ਜਾਂ ਪੰਜਾਬ ਦਾ ਹੁੰਦਾ ਤੇ ਇਹਦੇ ਬਾਵਜੂਦ ਜਿਹੜੀ ਵੱਡੀ ਗਿਣਤੀ 'ਚ ਸਾਡੇ ਹਿੰਦੂ ਭਰਾ ਨੇ ਉਹ ਕਿਉਂ ਨਫ਼ਰਤ ਕਰਦੇ ਨੇ ਸਿੱਖਾਂ ਨੂੰ ਉਹਨਾਂ ਦਾ ਮੀਡੀਆ ਉਹਨਾਂ ਦਾ ਸਾਰਾ ਕੁਝ ਕਿਉਂ ਨੈਗੇਟਿਵਿਟੀ ਪੋਰਟਰੇ ਕਰਦਾ ਉਹਦਾ ਰੀਜ਼ਨ ਇਹ ਹੈ ਆਮ ਮੈਜੋਰਿਟੀ ਵਾਸਟ ਮੈਜੋਰਿਟੀ ਉਵੇਂ ਹੀ ਰਿਐਕਟ ਕਰਦੀ ਹੈ ਜਿਵੇਂ ਦਾ ਮਾਹੌਲ ਦੇਖਿਆ ਜਾਂਦਾ ਹੈ ਔਰ ਇੱਕ ਆਰਟੀਕਲ ਬੜੀ ਡਿਟੇਲ 2-3 ਦਿਨ ਪਹਿਲਾਂ ਸੀ ਕਿ ਕਿਵੇਂ ਜਿਹੜੇ ਮੁਸਲਮਾਨ ਬੱਚੇ ਨੇ ਉਹ ਸਕੂਲਾਂ ਦੇ ਵਿੱਚ ਬੁਲਿੰਗ ਦਾ ਸ਼ਿਕਾਰ ਹੋ ਰਹੇ ਨੇ ਔਰ ਉਹਦੇ 'ਚ ਕਿਸ ਕਿਸਮ ਦੇ ਉਹਦੇ 'ਚ ਇੱਕ ਸੀ ਕਿ ਵੀ ਸ਼ਾਇਦ 8ਵੀਂ ਜਾਂ 9ਵੀਂ ਜਮਾਤ ਦਾ ਬੱਚੇ ਤੇ ਕੋਈ ਵਾਕਿਆ ਫਰਾਂਸ 'ਚ ਕਿਤੇ ਹੋਇਆ ਬਲਾਸਟ ਦਾ ਤੇ ਉਸ ਮੁਸਲਿਮ ਬੱਚੇ ਦਾ ਨਾਂ ਲੈ ਕੇ ਜਿਹੜਾ ਇੱਕ ਉਹਦਾ ਕਲਾਸ ਫੈਲੋ ਉੱਚੀ ਬੋਲ ਕੇ ਕਹਿੰਦਾ ਹੈ ਕਿ ਸੈयद ये तुम क्यों कर रहे हो ਔਰ ਟੀਚਰ ਵੀ ਬੈਠੀ ਆ ਉਹ ਹੁਣ ਬੱਚਾ ਜਿਹੜਾ ਹੈ ਉਹ ਬਿਲਕੁਲ ਚੁੱਪ ਜਿਹੜਾ ਉਹ ਗੁੰਮਸਮ ਹੋ ਜਾਂਦਾ ਉਹਨੂੰ ਲੱਗਦਾ ਵੀ ਟੀਚਰ ਕੋਈ ਕਹੇਗੀ ਪਰ ਉਹਦੀ ਮਾਂ ਨੇ ਕਿਹਾ ਜੀ ਇਹ ਤਾਂ ਹੁਣ ਵਰਤਾਰਾ ਹੀ ਬਣ ਗਿਆ ਔਰ ਬੱਚੇ ਸਕੂਲ ਨਹੀਂ ਜਾਣਾ ਚਾਹੁੰਦੇ ਉਹ ਕਹਿੰਦੇ ਨੇ ਵੀ ਸਾਨੂੰ ਜਿਹੜਾ ਉਹ ਜਿਹੜਾ ਦਹਿਸ਼ਤਗਰਦ ਕਿਹਾ ਜਾਂਦਾ ਹੈ ਕਦੇ ਸਾਨੂੰ ਕੁਝ ਕਿਹਾ ਜਾਂਦਾ ਹੈ ਕੋਈ ਪਾਕਿਸਤਾਨੀ ਕਹਿੰਦਾ ਕੋਈ ਬੰਗਲਾਦੇਸ਼ੀ ਕਹਿੰਦਾ ਇਹ ਨੋਇਡਾ ਦੇ ਹਵਾਲੇ ਨਾਲ ਖਬਰ ਸੀ ਸੋ ਜਿੱਥੇ ਇਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਹੋਏ ਔਰ ਇਹ 47 ਤੋਂ ਬਾਅਦ ਹੀ ਹੁਣ ਤਾਂ ਨਵੰਬਰ 84 ਚ ਜਦੋਂ ਭਾਰਤ ਭਰ ਦੇ ਵਿੱਚ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਨਸਲਕੁਸ਼ੀ ਹੋਈ ਤਾਂ ਸਾਨੂੰ ਪਤਾ ਲੱਗਾ ਕਿ ਵੀ ਔਰ ਉਹਨੂੰ ਅੱਜ ਤੱਕ ਵੀ ਦੰਗੇ ਕਹੀ ਜਾਂਦੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਖਬਰਾਂ 37 ਸਾਲ ਅਸੀਂ ਪੜ੍ਹਦੇ ਸੀ ਕਿ ਜੀ ਭਾਗਲਪੁਰ 'ਚ ਦੰਗੇ ਹੋਏ ਅਹਿਮਦਾਬਾਦ 'ਚ ਦੰਗੇ ਹੋਏ ਮੇਰਠ 'ਚ ਦੰਗੇ ਹੋਏ ਅਸੀਂ ਸਮਝਦੇ ਸੀ ਕਿ ਜੀ ਇਹ ਮੁਸਲਮਾਨਾਂ ਹਿੰਦੂਆਂ ਦੀ ਆਪਸੀ ਲੜਾਈ ਹੈ ਪਰ ਨਵੰਬਰ 84 ਵੇਲੇ ਸਾਨੂੰ ਸਮਝ ਆਈ ਕਿ ਵੀ ਨਹੀਂ ਇਹ ਦੰਗੇ ਨਹੀਂ ਸੀ ਇਹ ਇੱਕ ਤਰਫਾ ਹੀ ਜਿੱਥੇ ਜਿਹਦੀ ਸਰਕਾਰ ਬਣੀ ਕਾਂਗਰਸ ਦੀਆਂ ਸਰਕਾਰਾਂ ਦੇ ਥੱਲੇ ਹੀ ਮੁਸਲਮਾਨਾਂ ਦੇ ਖਿਲਾਫ ਜਿਹੜੀ ਉਹ ਹਿੰਸਾ ਹੁੰਦੀ ਰਹੀ ਉਹਨਾਂ ਦੇ ਕਾਰਖਾਨੇ ਸਾੜੇ ਜਾਂਦੇ ਸੀ ਔਰ ਐਵੇਂ ਨਹੀਂ ਕਿ ਭਾਰਤ ਭਰ ਦੇ ਜਿਹੜੇ ਮੁਸਲਮਾਨ ਨੇ
ਉਹ ਅੱਜ ਘਸਿਆਰੇ ਬਣਾ ਦਿੱਤੇ ਗਏ ਨੇ ਆਰਥਿਕ ਤੌਰ ਦੇ ਉੱਤੇ। ਜੀ ਹੁਣ ਇਹ ਗੱਲ ਔਰ ਕਿਵੇਂ ਜਿਹੜੇ ਇਹ ਗੱਲ ਕਰਨ ਵਾਲੇ ਹੁੰਦੇ ਨੇ ਉਹ ਡਿਨਾਈਲ 'ਚ ਹੁੰਦੇ ਨੇ, ਉਹਦੀ ਇੱਕ ਤਾਜ਼ਾ ਸਬੂਤ ਹੈ ਸਲਮਾਨ ਖੁਰਸ਼ੀਦ ਕਾਂਗਰਸ ਦੇ ਇੱਕ ਬਹੁਤ ਸੀਨੀਅਰ ਲੀਡਰ ਨੇ, ਇਹ ਯੂਨੀਅਨ ਮਿਨਿਸਟਰ ਵੀ ਰਹੇ ਪਿਛਲੀਆਂ ਕੈਬਨਿਟਸ ਦੇ ਵਿੱਚ। ਜੀ ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਫੰਕਸ਼ਨ 'ਚ ਪਾਰਟਿਸਿਪੇਟ ਕਰਨ ਦੇ ਲਈ ਗਏ ਔਰ ਉਹਦੇ 'ਚ ਇੱਕ ਸਟੂਡੈਂਟ ਨੇ ਇਹ ਸਵਾਲ ਪੁੱਛਿਆ ਔਰ ਇਹ ਟ੍ਰਿਬਿਊਨ ਦੀ ਨਿਊਜ਼ ਸਟੋਰੀ ਹੈ। ਉਹਨਾਂ ਨੇ ਇਹ ਪੁੱਛਿਆ ਕਿ ਵੀ ਜਿਹੜਾ ਕੁਐਸਚਨ ਸੀ ਕਿ ਵੀ ਤੁਸੀਂ ਤੁਹਾਡੇ ਰਾਜ ਵੇਲੇ ਕਾਂਗਰਸ ਦੇ ਵੀ ਮਲਿਆਣਾ ਦੇ ਵਿੱਚ, ਮੁਜ਼ੱਫਰਨਗਰ ਦੇ ਵਿੱਚ, ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੁੰਦੀ ਰਹੀ। ਜੀ ਇਹ ਕਾਂਗਰਸੀ ਲੀਡਰ ਖੁਰਸ਼ੀਦ ਅਹਿਮਦ ਨੂੰ ਪੁੱਛ ਰਹੇ। ਫਿਰ ਉਹਨੇ ਕਿਹਾ ਕਿ ਵੀ ਤੁਹਾਡੀ ਸਰਕਾਰ ਰਾਜੀਵ ਗਾਂਧੀ ਨੇ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ ਕੇ ਅੰਦਰ ਜਿਹੜੀਆਂ ਨੇ ਮੂਰਤੀਆਂ ਰੱਖੀਆਂ ਸੀ ਔਰ ਫਿਰ ਤੁਹਾਡੀ ਸਰਕਾਰ ਦੇ ਵੇਲੇ ਹੀ ਬਾਬਰੀ ਮਸਜਿਦ ਢਾਈ ਗਈ ਨਰਸਿਮਹਾ ਰਾਓ ਦੇ ਵੇਲੇ। ਜੀ ਸੋ ਉਹਦੇ 'ਚ ਉਹਨੇ ਕਿਹਾ ਕਿ ਵੀ ਦਾ ਕਾਂਗਰਸ, ਇਹ ਉਹਨੇ ਸਟੂਡੈਂਟ ਨੇ ਕਿਹਾ, the Congress has Muslim blood on its hands, ਕਿ ਕਾਂਗਰਸ ਦੇ ਹੱਥਾਂ ਦੇ ਉੱਤੇ ਵੀ ਮੁਸਲਮਾਨਾਂ ਦਾ ਖੂਨ ਹੈ। with what words will you wash it off, ਕਿ ਵੀ ਕਿਵੇਂ, ਕੀ ਸ਼ਬਦ ਨੇ ਤੁਹਾਡੇ ਕੋਲ ਕਹਿਣ ਨੂੰ ਕਿ ਤੁਸੀਂ ਇਹ ਖੂਨ ਜਿਹੜਾ ਜਿਹਦੇ ਨਾਲ ਤੁਹਾਡੇ ਹੱਥ ਸਣੇ ਹੋਏ ਨੇ, ਰੰਗੇ ਹੋਏ ਨੇ, ਇਹਨੂੰ ਤੁਸੀਂ ਧੋ ਸਕਦੇ ਹੋ। ਹੁਣ ਉਹਦੇ 'ਚ ਉਹਨੇ ਬੜੀ ਕਲੀਅਰਲੀ ਕਿਹਾ ਕਿ ਜੀ ਬਿਲਕੁਲ ਇਹ ਜਿਹੜਾ ਇਟ ਇਜ਼ ਅ ਪੋਲੀਟੀਕਲ ਕੁਐਸਚਨ, ਕਿ ਵੀ ਇਹ ਸਿਆਸੀ ਸਵਾਲ ਹੈ। देयर इज ब्लड ऑन आवर हैंड्स, कि साढ़े हत्थां ते भी खून है। आई एम आल्सो ए पार्ट ऑफ द कांग्रेस, सो लेट मी से इट, वी हैव ब्लड ऑन आवर हैंड्स, सैड खुर्शीद। उन्हें कहा जी असी, मैं भी कांग्रेस का हिस्सा है और मैनू कोई इस झिझक नहीं है कहण कि साढ़े हत्थां ते मुसलमानों का खून है। फिर उन्हें जड़ा है कि भी उन्हें कहा आई एम टेलिंग यू वी आर रेडी टू शो द ब्लड ऑन आवर हैंड्स so that you realize that you too must not get blood on your hands. If you attack them, you are the ones who would get stains on your hands. ਇਹ ਹੁਣ ਜਿਵੇਂ ਹੁੰਦਾ ਹੈ ਕਿ ਵੀ ਉਹ ਜਿਹਨੂੰ ਕਹਿੰਦੇ ਵੀ ਬਾਤ ਦਾ ਪਤੰਗੜ ਬਣ ਕੇ ਹਾਂ ਸਾਡੇ ਹੱਥਾਂ ਤੇ ਨੇ, ਮੈਂ ਤਾਂ ਇਸ ਲਈ ਆਵੇ ਤੁਸੀਂ ਵੀ ਨਾ ਕਰਨਾ ਤਾਂ ਕਿ ਤੁਹਾਡੇ ਹੱਥਾਂ। ਹੁਣ ਇਹ ਇੱਕ ਇਮਾਨਦਾਰ ਸਟੇਟਮੈਂਟ, ਸਪੌਂਟੇਨੀਅਸ, ਕਈ ਵਾਰੀ ਇਹ ਹੁੰਦਾ ਹੈ ਕਿ ਵੀ ਉਹ ਜਿਹਨੂੰ ਕਹਿੰਦੇ ਨੇ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਿਹਾ ਵਾਓ, ਮੂੰਹ ਚੋਂ ਤਾਂ ਹਵਾ ਨਿਕਲਦੀ ਹੈ। ਕਈ ਵਾਰੀ ਜਿਹੜੀ ਗੱਲ ਤੁਹਾਡੇ ਅੰਦਰ ਹੁੰਦੀ ਹੈ, ਭਾਵੇਂ ਉਹ ਕਾਂਗਰਸ ਦੇ ਨਾਲ ਹੈ, ਭਾਵੇਂ ਬਿਲਕੁਲ ਉਹਨਾਂ ਨੇ ਆਪਣੀ ਸੋਲ ਜ਼ਮੀਰ ਨੂੰ ਮਾਰ ਕੇ ਉੱਥੋਂ ਦੀ ਸਿਸਟਮ ਦੇ ਵਿੱਚ ਕੰਮ ਕਰਦੇ ਨੇ, ਪਰ ਸਵਾਲ ਸਪੌਂਟੇਨੀਅਸ ਸੀ ਔਰ ਸਵਾਲ ਫਰੇਮ ਇਸ ਤਰੀਕੇ ਨਾਲ ਸੀ ਕਿ ਉਹਦੇ ਮੂੰਹੋਂ ਨਿਕਲ ਗਏ ਕਿ ਵੀ ਠੀਕ ਹੈ ਵੀ ਸਾਡੇ ਵੀ ਹੱਥ ਰੰਗੇ ਹੋਏ ਨੇ, ਵਾਕਿਆ ਹੀ ਅਸੀਂ ਉਹ ਕੀਤਾ। ਪਰ ਨਾਲ ਦੀ ਨਾਲ ਤੁਸੀਂ ਦੇਖੋ ਇਹ ਇੱਕ ਇਮਾਨਦਾਰ ਰਿਐਕਸ਼ਨ ਸੀ। ਹੁਣ ਕਾਂਗਰਸ ਨੇ ਆਪਣੇ ਆਪ ਨੂੰ ਉਹਦੇ ਤੋਂ ਜਿਹੜਾ ਬਿਲਕੁਲ ਡਿਸਟੈਂਸ ਕਰ ਰਿਹਾ। ਉਹਨਾਂ ਨੇ ਇਹ ਕਿਹਾ ਕਿ ਵੀ ਕਾਂਗਰਸ ਡਿਸਟੈਂਸ ਇਟਸੈਲਫ ਫਰਮ ਦਾ ਕਮੈਂਟ, the party said it disagreed completely with Khurshid and requested its leaders to refrain from making such unfounded statements that help the cause of the party in power. ਉਹਨੂੰ ਨਾਲ ਦੇ ਨਾਲ RSS ਦਾ ਏਜੰਟ ਬਣਾਤਾ ਖੁਰਸ਼ੀਦ ਅਹਿਮਦ ਨੂੰ। ਐਬਸੋਲੂਟਲੀ ਰੋਂਗ, ਕਿ ਜੀ ਇਹ ਬਿਲਕੁਲ ਠੀਕ ਨਹੀਂ ਹੈ ਇਹ। ਸੋ ਇਹ ਮਾਹੌਲ ਹੈ। ਔਰ ਜਦੋਂ ਮੈਂ ਇਹ ਦੇਖਿਆ ਮੈਂ ਕਿਹਾ ਜੀ ਇਹੀ ਗੱਲ ਮੈਂ ਸਟੇਟ ਡਿਪਾਰਟਮੈਂਟ ਨੂੰ ਕਹੀ ਸੀ ਕਿ ਅੱਜ ਕਾਂਗਰਸ ਦੇ ਅੰਦਰ ਵੀ ਉਹੀ ਭਾਵਨਾ ਹੈ, ਫਰਕ ਸਿਰਫ ਇੰਨਾ ਹੈ ਕਿ ਉਹ ਸਿੱਧੇ ਸਿੱਧੇ ਕਹਿੰਦੇ ਨੇ। ਇਹਨਾਂ ਦਾ ਵੀ ਅਲਟੀਮੇਟਲੀ ਨਿਸ਼ਾਨਾ, ਔਰ ਕੱਲਾ ਇਹ ਮੁਸਲਮਾਨਾਂ ਦੀ ਗੱਲ ਕਿਉਂਕਿ ਉਹਨੇ ਪੁੱਛੀ, ਇਹਨਾਂ ਨੇ ਕਹੀ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਕਿਹਨੇ ਤਿਆਰ ਕੀਤਾ? ਬਿਲਕੁਲ ਸਾਰੀਆਂ ਧਿਰਾਂ ਨੇ। RSS ਜਿਹੜੀ ਹੈ ਉਸ ਦਾ ਜਿਹੜਾ ਆਈਡੀਆਲੋਗ ਹੈ ਉਹ ਜਸਟੀਫਾਈ ਕਰ, ਜਦੋਂ ਨਵੰਬਰ 84 ਦੀ ਹੁੰਦੀ ਹੈ ਉਹ ਕਹਿੰਦੇ 6 ਡਿਜ਼ਰਵਡ ਇਟ, ਇਹ ਇਹਨਾਂ ਨੂੰ ਸਿਖਾਉਣ ਲਈ ਬੜਾ ਜ਼ਰੂਰੀ ਸੀ। ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, बीजेपी कहती है, रेजोल्यूशन करती है ये तो 6 महीने पहले होना चाहिए था। वाजपेयी जिहड़ा है वो इंदिरा गांधी नूं दुर्गा दा खिताब दिंदा है, रीइनकारनेशन ऑफ दुर्गा, और 1-2 नूं छड्ड के दरबार साहब ते हमले दी कोई निखेधी नहीं हुंदी। अज तक भी पार्लीमेंट दे विच कोई रेजोल्यूशन नहीं हुंदा। दिल्ली सड़ रही है, 4 दिन कुत्ते जिहड़े ने लाशां खांदे रहे ने, धूंदे रहे ने, लेकिन कोई वड्डे लैवल दा लीडर जिहड़ा किसी भी ओपोजिशन पार्टी दा, कांग्रेस तां नरसिम्हा राव दे थल्ले और दूजे ईवन जनरल वो जगजीत सिंह अरोड़ा होए, वो ईवन खुशवंत सिंह वर्गा इन्हां दा खुशामदी होए, ये सारे किवें लुक छिप के जाना बचा रहे सी।
ਪਰ ਆਪੋਜੀਸ਼ਨ ਦੇ ਲੀਡਰ ਕਿੱਥੇ ਸੀ? ਜੀ ਉਹ ਆਪੋਜੀਸ਼ਨ ਜਿਨ੍ਹਾਂ ਨੇ ਜਦੋਂ ਐਮਰਜੈਂਸੀ ਲੱਗੀ ਉਹ ਜੇਲ੍ਹਾਂ 'ਚ ਤੁੰਨੇ ਸੀ। 40,000 ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਅਕਾਲੀਆਂ ਨੇ ਮੋਰਚਾ ਲਾਇਆ ਐਮਰਜੈਂਸੀ ਤੋੜਨ ਦੇ ਲਈ, ਕੋਈ ਨੇੜੇ ਆ ਕੇ ਨਹੀਂ ਲੱਗਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਮਾਹੌਲ ਸਿਰਜਿਆ ਹੋਇਆ ਹੈ ਇਹ ਤਾਂ ਇਸ ਪਾਸੇ ਕਾਂਗਰਸ ਦਾ ਰੋਲ ਹੈ। ਔਰ ਇੱਕ ਖਬਰ ਜਿਹੜੀ ਬੇਸ਼ੱਕ ਕੱਲ ਦੇ ਮੀਡੀਆ 'ਚ ਸੀ, ਹੁਣ ਜਿਵੇਂ ਇੱਥੇ ਊਬਰ ਹੈ ਉੱਥੇ ਇਸ ਦਾ ਜਿਹੜਾ ਪੈਰਲਲ ਹੈ ਭਾਰਤ ਦੇ ਵਿੱਚ ਉਹ ਓਲਾ ਕੈਬ ਕੰਪਨੀ ਹੈ, ਇਹ ਊਬਰ ਦਾ ਹੀ ਸ਼ਾਇਦ ਐਕਸਟੈਂਸ਼ਨ ਹੈ ਜੀ। ਔਰ ਇਹ ਇੱਕ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਨੇ ਜਿਹੜਾ ਕਿ ਆਈਟੀ ਸੈਕਟਰ ਦੇ ਵਿੱਚ ਚੰਗਾ ਜੌਬ ਵੀ ਕਰਦਾ ਹੈ। ਉਹਨੇ ਆਪਣੇ ਜਿਹੜਾ ਫੇਸਬੁੱਕ ਦੇ ਉੱਤੇ ਪਾਇਆ ਕਿ ਕੈਂਸਲਡ ਓਲਾ ਕੈਬ ਐਜ਼ ਡਰਾਈਵਰ ਮੁਸਲਿਮ ਮੈਨ ਫਾਲੋਡ ਬਾਈ ਮਿਨਿਸਟਰਸ ਔਨ ਟਵਿੱਟਰ। ਹੁਣ ਇਹ ਉਹ ਬੰਦਾ ਹੈ ਜਿਸ ਨੂੰ ਮਿਨਿਸਟਰ ਫਾਲੋ ਕਰਦੇ ਨੇ ਇਸ ਦੇ ਟਵਿੱਟਰ ਦੇ ਉੱਤੇ, ਜੇ ਇਹਦਾ ਸਬੰਧ ਵਿਸ਼ਵ ਹਿੰਦੂ ਪਰਿਸ਼ਦ ਔਰ ਬਜਰੰਗ ਦਲ ਨਾਲ ਹੈ ਜੀ। ਔਰ ਜਿਹੜੇ ਇਹਦੇ ਆਈਡੀਓਲੋਜੀਕਲ ਮੈਂਟਰ ਆ ਆਰਐਸਐਸ ਹੈ ਔਰ ਇਹ ਆਈਟੀ ਸੈੱਲ ਜਿਹੜਾ ਵਿਸ਼ਵ ਹਿੰਦੂ ਪਰਿਸ਼ਦ ਦਾ ਉਸ ਨੂੰ ਹੈਡ ਕਰਦਾ। ਉਹਨੇ ਜਿਹੜੀ ਹੈ ਪੋਸਟ ਪਾਈ ਹੈ, ਪੋਸਟ ਬਾਈ ਅ ਮੈਨ that he cancelled an Ola cab because the driver happened to be a Muslim has triggered a huge debate on Twitter. Abhishek Mishra, ਇਹ ਜਿਹੜਾ ਬੰਦੇ ਦਾ ਨਾਮ ਹੈ, ਜੀ, who claims to be linked to Vishwa Hindu Parishad, has a few big names among his over 14,000 followers on Twitter. Defense Minister Nirmala Sitharaman, Petroleum Minister Dharmendra Pradhan and Minister of Culture Mahesh Sharma. Defense Minister ਤੋਂ ਲੈ ਕੇ ਇਹ ਸਾਰੇ ਉਹਦੇ ਟਵਿੱਟਰ ਤੇ ਉਹਨੂੰ ਫੋਲੋ ਕਰਦੇ ਨੇ। ਔਰ ਇਹ ਖਬਰ ਇਹ ਸੀ ਕਿ on April 20th he announced that he cancelled the cab because he didn't want to give money to jihadi people. He enclosed a screenshot of the cancellation which showed the driver's name Masood Alam. ਹੁਣ ਜਦੋਂ ਤੁਸੀਂ ਕਾਲ ਕਰਦੇ ਹੋ ਉਬਰ ਨੂੰ ਤੇ ਉਹ ਤੁਹਾਨੂੰ ਦੱਸ ਦਿੰਦੇ ਨੇ ਵੀ ਇੰਨੀ ਦੂਰ ਹੈ, ਇਹ ਡਰਾਈਵਰ ਹੈ। ਸੋ ਮਸੂਦ ਆਲਮ ਆ ਰਿਹਾ ਸੀ ਉਹਨੂੰ ਲੈਣ ਔਰ ਇਹਨੇ ਇਹ ਕਹਿੰਦਾ ਕਿ ਜੀ ਮੈਂ ਕੈਂਸਲ ਕਰ ਦਿੱਤੀ ਕਿਉਂਕਿ ਮੈਂ ਜਿਹਾਦੀਆਂ ਨੂੰ ਜਿਹੜਾ ਉਹ ਪੈਸੇ ਨਹੀਂ ਦੇਣਾ ਚਾਹੁੰਦਾ। ਹੁਣ ਜ਼ਾਹਰ ਹੈ ਕਿ ਭਾਰਤ ਦੇ 200 ਮਿਲੀਅਨ ਮੁਸਲਮਾਨ ਜਿਹੜੇ ਨੇ ਉਹ ਜਿਹਾਦੀ ਹੋ ਗਏ। ਉਹਨਾਂ 'ਚ ਕਿਰਤ ਕਰਕੇ ਟੈਕਸੀ ਚਲਾ ਕੇ ਆਪਣਾ ਪਰਿਵਾਰ ਪਾਲਣ ਵਾਲਾ ਬੰਦਾ ਜਿਹੜਾ ਟੈਕਸ ਵੀ ਦਿੰਦਾ ਹੈ ਸਰਕਾਰ ਨੂੰ, ਉਹ ਵੀ ਜਿਹਾਦੀ ਹੈ। ਔਰ ਉਸ ਸਾਰੇ 'ਚ ਉਹਨਾਂ ਨੇ ਜਿਹੜੀ ਇਹ ਪਾਰਟ ਤਾਂ ਇਹਨੇ ਕੀਤਾ। ਹੁਣ ਜਿਹੜੇ ਅਦਰਵਾਈਜ਼ ਫੇਅਰ ਮਾਈਂਡਡ ਨੇ ਉਹਨਾਂ ਨੇ ਇਹ ਕਿਹਾ ਕਿ ਵੀ ਇਹਦਾ ਅਕਾਊਂਟ ਕੈਂਸਲ ਕਰੋ, ਇਹਦਾ ਟਵਿੱਟਰ ਅਕਾਊਂਟ ਔਰ ਇਹਦਾ ਓਲਾ ਕੈਬ ਨੂੰ ਕਿਹਾ। ਪਰ ਉਹਨਾਂ ਨੇ ਵੀ ਕੋਈ ਇਹ ਹੈ ਫੀਅਰ ਜਦੋਂ ਜਿਨ੍ਹਾਂ ਦੇ ਹੱਥ ਸਰਕਾਰ ਆਂਦੀ ਹੈ ਜਾਂ ਐਵੇਂ ਨਹੀਂ ਹੈ ਕਿ ਭਾਈ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਯਾਦ ਕਰਵਾਉਂਦੀ ਹੈ ਕਿ ਭਾਈ ਜਿਨ੍ਹਾਂ ਦੇ ਕੋਲ ਹਕੂਮਤ ਹੁੰਦੀ ਹੈ ਉਹਨਾਂ ਦਾ ਹੀ ਸਭ ਕੁਝ ਚੱਲਦਾ। ਔਰ ਹੁਣ ਇਹ ਜਿਹੜਾ ਉਹਨਾਂ ਨੇ ਓਲਾ ਕੈਬ ਵਾਲਿਆਂ ਨੇ ਇਹ ਤਾਂ ਕਿਹਾ ਰਿਸਪੋਂਡਿੰਗ ਟੂ ਹਿਸ ਟਵੀਟ, ਓਲਾ ਕੈਬ ਸੈਡ Ola, like our country, is a secular platform and we don't discriminate our driver partners or customers on the basis of their caste, religion, gender or creed. We urge all our customers and driver partners to treat each other with respect at all times. ਇਹ ਉਪਦੇਸ਼ ਦੇ ਰਹੇ ਨੇ ਕਿ ਜੀ ਸਭ ਨੂੰ ਰਿਸਪੈਕਟ ਕਰੋ। ਅਸੀਂ ਨਹੀਂ ਬਿਲੀਵ ਕਰਦੇ ਕਿ ਕੋਈ ਡਿਸਕ੍ਰਿਮੀਨੇਸ਼ਨ ਹੋਏ, ਲੇਕਿਨ ਉਹ ਜਿਹੜਾ ਆਪਣੇ ਪ੍ਰੋਫਾਈਲ ਦੇ ਉੱਤੇ ਨੇ ਕਿਹਾ ਵੀ ਮੈਂ ਅਯੁੱਧਿਆ ਤੋਂ ਹਾਂ, ਮੈਂ ਆਈਟੀ ਪ੍ਰੋਫੈਸ਼ਨਲ ਹਾਂ ਲਖਨਊ 'ਚ ਔਰ ਮੈਂ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੋਨਾਂ ਦੇ ਨਾਲ ਸੰਬੰਧਿਤ ਹੈ ਔਰ ਐਂਡ ਹੋਲਡ ਰਿਸਪੌਂਸਿਬਿਲਿਟੀ ਆਫ ਦਾ ਆਈਟੀ ਸੈੱਲ ਆਫ ਦਾ ਵਿਸ਼ਵ ਹਿੰਦੂ ਪਰਿਸ਼ਦ। ਸੋ ਹੁਣ ਇੱਕ ਪਾਸੇ ਇਹ ਹਿੰਦੂਤਵ ਹੈ ਜਿਹੜਾ ਕਿ ਓਪਨਲੀ ਹਰ ਮੁਸਲਮਾਨ ਉਹਨਾਂ ਦੇ ਲਈ ਜਿਹਾਦੀ ਹੈ, ਦੂਜੇ ਪਾਸੇ ਸੌਫਟ ਹਿੰਦੂਤਵ ਹੈ ਕਾਂਗਰਸ ਦਾ ਜਿਹਦਾ ਇੱਕ ਮੁਸਲਮਾਨ ਲੀਡਰ ਸੀਨੀਅਰ ਲੀਡਰ ਬਹੁਤ ਪੜ੍ਹਿਆ ਲਿਖਿਆ ਹੈ ਜਿਹੜਾ ਜਦੋਂ ਇਹ ਕਹਿੰਦਾ ਕਿ ਜੀ ਹਾਂ ਸਾਡੇ ਵੀ ਹੱਥਾਂ ਤੇ ਖੂਨ ਹੈ ਪਰ ਅਸੀਂ ਭਵਿੱਖ 'ਚ ਚਾਹਾਂਗੇ ਕਿ ਇਹ ਨਾ ਹੋਏ, ਉਹਦੇ ਤੋਂ ਕਾਂਗਰਸ ਡਿਸਟੈਂਸ ਕਰ ਲੈਂਦੀ ਹੈ ਕਿ ਜੀ ਇਹ ਤਾਂ ਮੰਨ ਕੇ ਜਿਹੜਾ ਇਹ ਹਿੰਦੂ ਨਾਰਾਜ਼ ਹੋ ਜਾਣਗੇ। ਇਹ ਹਾਲਤ ਹੈ। ਹੁਣ ਇਹਦੇ 'ਚ ਸਿੱਖ ਇਹ ਸਮਝਣ, ਪਹਿਲੇ ਸੈਗਮੈਂਟ 'ਚ ਅਸੀਂ ਡਿਸਕਸ ਕਰਕੇ ਹਟੇ ਕਿ ਸੁਪਰੀਮ ਕੋਰਟ ਕਿਵੇਂ ਰਿਡੀਕਿਊਲ ਕਰ ਰਿਹਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ, ਸਿੱਖੀ ਵੈਲਿਊਜ਼ ਨੂੰ, ਸਾਡੇ ਅਕਾਲ ਤਖਤ ਨੂੰ, ਸਾਡੀ ਦਸਤਾਰ ਨੂੰ। ਤੇ ਫਿਰ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਇਸ ਸਿਸਟਮ 'ਚੋਂ ਸਿੱਖਾਂ ਲਈ ਕੁਝ ਨਿਕਲ ਸਕਦਾ ਹੈ ਫਿਰ ਤਾਂ ਰੱਬ ਹੀ ਰਾਖਾ ਹੈ। ਬਿਲਕੁਲ ਨੋ ਭੁਲੇਖਾ।
ਐਂਡ ਇੱਥੇ ਲੈਂਦੇ ਆ ਆਪਣੇ ਦਰਸ਼ਕਾਂ ਕੋਲੋਂ ਬ੍ਰੇਕ। ਵਿਊਅਰਸ, ਪਹਿਲਾਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516-406-0694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।